ਕਿ ਤੁਸੀਂ ਪ੍ਰੈਕਟਿਸ ਦੇ ਮਾਮਲੇ 'ਚ ਬਹੁਤ ਤੁਸੀਂ ਕਿਹਾ ਕਿ ਮੇਰੇ ਪਸੰਦ ਦੀ ਕੋਈ ਬੰਦਾ ਟ੍ਰੇਨਿੰਗ ਨਹੀਂ ਕਰਦਾ ਛੇਤੀ। ਬੈਦੁੱਲਾ ਰਾਜਪੂਤ ਤੁਸੀਂ ਸ਼ਿਕਵਾ ਕਰਦੇ ਆ ਕਿ ਇਹ ਜਿੱਦਾਂ ਮੈਂ ਚਾਹੁੰਦਾ ਵਾਂ ਕਿ ਉਦਾਂ ਪ੍ਰੈਕਟਿਸ ਕਰੇ ਉਦਾਂ ਨਹੀਂ ਕਰਦਾ, ਇਹਦੀ ਕੀ ਵਜ੍ਹਾ? ਨਹੀਂ ਜੀ ਦੇਖੋ, ਉਹ ਜਿਹੜਾ ਬੈਦੁੱਲਾ ਰਾਜਪੂਤ ਦੀ ਗੱਲ ਕਰਦੇ ਆ, ਉਹ ਮਤਲਬ ਮੇਰੇ ਪਸੰਦ ਦੀ ਤੇ ਰੁਪਈਏ 'ਚ 4 ਆਨੇ ਕਰਦਾ। ਸਹੀ। ਪਹਿਲੇ ਜਦੋਂ ਆਇਆ ਸੀ 1.5-2 ਸਾਲ ਮਤਲਬ ਇੱਥੇ ਮੇਰੇ ਕੋਲ ਰਿਹਾ, ਉਦੋਂ ਮਤਲਬ ਸਟਾਰ ਨਹੀਂ ਸੀ, ਉਹਨੂੰ ਪਤਾ ਨਹੀਂ ਭਾਈ ਮੈਂ ਖੇਡਣਾ ਕਿ ਨਹੀਂ ਖੇਡਣਾ। ਉਦੋਂ ਉਹਨੂੰ ਜੋ ਕਹੀਦਾ ਵੀ ਇੰਨਾ ਤੂੰ ਦੌੜਨਾ, ਉਹਨੂੰ ਦੌੜਨਾ ਪੈਂਦਾ, ਡਰ ਲਾ ਲਓ, ਮਜਬੂਰੀ ਲਾ ਲਓ। ਸਹੀ। ਤੇ ਵੀ ਉਹ ਵੀ ਚਾਹੁੰਦਾ ਸੀ ਮੈਂ ਖੇਲਣੀ, ਇੰਨੀਆਂ ਸ਼ੂਟਾਂ ਲਾ, ਇੰਨੇ ਡੰਡ ਮਾਰ, ਇੰਨਾ ਚਿਰ ਤੂੰ ਆਹ ਕਰਨਾ, ਉਹਨੂੰ ਕਰਨਾ ਪੈਂਦਾ ਹੈ। ਜਦੋਂ ਹੁਣ ਉਹ ਜ਼ਿਆਦਾਤਰ ਬਾਹਰ ਅੰਦਰ ਮੈਚਾਂ ਤੇ ਰਹਿੰਦਾ, ਇੱਥੇ ਵੀ ਜਿਵੇਂ ਪਾਕਿਸਤਾਨ 'ਚ ਮੈਚ ਰੋਜ਼ ਉਹਦੇ ਮੈਚ ਦੀ ਬੁਕਿੰਗ ਹੁੰਦੀ ਹੈ, ਜ਼ਿਆਦਾਤਰ ਮੁਲਕੋਂ ਬਾਹਰ ਹੁੰਦਾ ਹੈ ਤੇ ਲੇਕਿਨ ਉਹ ਵਕਤ ਨਹੀਂ ਮਿਲਦਾ। ਮੈਨੂੰ ਵੀ ਇਹ ਗਿਲਾ, ਉਹਦੇ ਤੇ ਵੀ ਗਿਲਾ ਹੈ। ਤੇ ਵੈਸੇ ਵੀ ਉਹ ਜਿੰਨੀ ਮਿਹਨਤ, ਜਿੱਦਾਂ ਉਹਦਾ ਵੱਡਾ ਨਾਂ ਹੈ, ਉਹਦੀ ਮਿਹਨਤ ਨਹੀਂ ਗੀ। ਮਿਹਨਤ ਉਹਦੀ ਆ ਜ਼ਿਆਦਾ, ਉਹ ਜਿਮ ਜੁਮ ਕਰਦਾ ਹੈ, ਗਰਾਊਂਡ ਦੇ ਮੈਚਾਂ ਦੀ ਪ੍ਰੈਕਸ਼ਨ ਹੈ ਜ਼ਿਆਦਾ। ਅਗਰ ਮੈਨੂੰ ਪਤਾ ਜੋ ਚ ਰੱਬ ਨੇ ਕੁਆਲਿਟੀਆਂ ਦਿੱਤੀਆਂ, ਅਗਰ ਉਹ ਮਿਹਨਤ ਕਰੇ ਨਾ ਗਰਾਊਂਡ ਦੀ, ਜਿੱਦਾਂ ਪਲੇਅਰ ਬੰਦੇ ਕਰਦੇ ਨੇ, ਜਿਹੜੇ ਮਤਲਬ ਜ਼ਹਿਨਮਨ ਕਰਦੇ ਨੇ, ਉਹ ਕਰੇ ਤੇ ਬਹੁਤ ਹੋਰ ਵਧੀਆ ਖੇਲੇ। ਤੁਸੀਂ ਮਤਲਬ ਸਾਨੂੰ ਵੀ ਇਸ ਚੀਜ਼ ਦਾ ਪਤਾ ਕਿ ਇਹ ਭਾਜੀ ਪਹਿਲਾਂ ਕਬੱਡੀ ਨਹੀਂ ਸੀ ਖੇਡਦੇ, ਆਰਮ ਰੈਸਲਿੰਗ ਕਰਦੇ ਸੀ, ਮਤਲਬ ਗੁੱਟ ਫੜਾਈ ਕਰਦੇ ਹੁੰਦੇ ਸੀ। ਇਹ ਕਬੱਡੀ 'ਚ ਤੁਸੀਂ ਲੈ ਕੇ ਆਏ ਇਹਨਾਂ ਨੂੰ, ਜਾਂ ਮਤਲਬ ਇਹ ਖੁਦ ਇਹਨਾਂ ਦਾ ਸ਼ੌਕ ਸੀ ਕਿ ਮੈਂ ਕਬੱਡੀ ਖੇਲਾਂ? ਨਹੀਂ ਜੀ, ਜਦੋਂ ਪਿੱਛੇ ਮੈਨੂੰ ਤਾਂ ਪਤਾ ਨਹੀਂ ਸੀ, ਜਦੋਂ ਬੱਚੇ ਹੁਣ ਵੀ ਸਾਡੇ ਕੋਲ 25-30, ਕੋਈ ਜੇਲਮ ਦਾ ਹੈ, ਕੋਈ ਸਰਗੋਧੇ ਦਾ ਹੈ, ਕੋਈ ਕੁਜਰਾਂ ਵਾਲੇ ਦਾ, ਲਾਹੌਰ ਦਾ, ਲੈ ਪੰਜਾਬ ਦੇ ਹਰ ਸ਼ਹਿਰ ਦਾ ਮੇਰੇ ਪਿੰਡ ਬੰਦਾ ਆਣ ਕੇ ਬੈਠਾ ਹੈ, ਸ਼ਾਗਿਰਦ ਜਿਹੜੇ ਉੱਥੇ ਰਹਿ ਰਹੇ ਨੇ। ਇਸ ਤਰ੍ਹਾਂ ਹੀ ਜਿੱਦਾਂ ਬੰਦੇ ਆਈ ਚਲਾਈ ਰਹਿੰਦੀ, ਕੋਈ ਰੋਜ਼ 2-4 ਸ਼ਾਗਿਰਦ ਆਉਂਦੇ, ਕੋਈ ਕਿਸੇ ਦਾ ਹੁੰਦਾ, ਕੋਈ ਕਿਤੇ ਦਾ ਹੁੰਦਾ। ਜਦੋਂ ਨਵੇਂ ਮੁੰਡੇ ਹੁੰਦੇ, ਮੈਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਕਿੱਥੇ ਦੇ ਨੇ, ਕੀ ਨੇ। ਉਹਨੇ ਟ੍ਰੇਨਿੰਗ ਕਰਾਉਣੀ ਹੈ, ਉਹਨਾਂ ਦੀ ਪੁੱਛ ਪ੍ਰਤੀਤ ਹੋਣੀ ਹੈ ਵੀ ਤੂੰ ਗਰਾਊਂਡ 'ਚ ਨਹੀਂ ਆਇਆ, ਕਿੱਥੇ ਚਲ ਗਿਆ। ਉਹਨਾਂ ਦੇ ਵੀ ਗਾਂ ਮਤਲਬ ਬੰਦੇ ਰੱਖੇ ਵੀ ਯਾਰ ਤੇਰੇ ਨਾਲ ਕਿੰਨੇ ਰਹਿੰਦੇ ਆ, ਉੱਥੇ ਮਕਾਨ ਲੈ ਕੇ ਦਿੱਤੇ ਕਿਰਾਏ ਤੇ। ਇਸ ਤਰ੍ਹਾਂ ਹੀ ਇਹ ਬੈਦੁੱਲਾ ਜਦੋਂ ਪਹਿਲੇ ਆਇਆ ਵਾ, ਇਹ ਉੱਥੇ ਬਹੁਤ ਮਾੜਾ ਸੀ, ਤਕਰੀਬਨ 80 ਕਿਲੋ ਵੇਟ, 70-80 ਕਿਲੋ ਹੋਣਾ ਜਾਂ 82 ਇੰਨਾ ਤਕਰੀਬਨ। ਇਹ ਕੋਈ 20-25 ਦਿਨ ਮੇਰੇ ਕੋਲ ਰਹਿ ਕੇ ਗਿਆ ਤਕਰੀਬਨ ਪਿੰਡ ਘਰ ਮੇਰੇ, ਵਾਪਸ ਚਲ ਗਿਆ, ਨਹੀਂ ਆਇਆ। ਇਹਨਾਂ ਨੇ ਉਹ ਇੱਕ ਇਹਦਾ ਬਾਂਹ, ਜਿਹੜਾ ਬਾਂਹ ਫੜਨ ਦਾ ਸ਼ੌਕ, ਇਹਨੂੰ ਕਹਿੰਦਾ ਮੇਰਾ ਉਸਤਾਦ ਹੈ ਸਮਾਨ ਬੱਟ, ਉਹ ਬਾਂਹ ਦਾ ਮਤਲਬ ਉਹਨੂੰ ਸ਼ੌਕ ਆ। ਉਹ ਬਾਂਹ ਇਹਨੂੰ ਫੜਾਉਂਦਾ ਸੀ, ਆਪਣਾ ਜਿਮ ਜੁਮ, ਮੈਨੂੰ ਬਾਡੀ ਬਿਲਡਿੰਗ ਦਾ ਸ਼ੌਕ ਸੀ, ਜਿਮ ਕਰਨਾ ਤੇ ਨਾਲ ਬਾਂਹ ਪਕੜਾਈ। ਉਹਦਾ ਜੁਮੇ ਦੇ ਜੁਮੇ ਕੋ ਖਾੜਾ ਹੋਣਾ, ਜੁਮਾ ਪੜਨਾ, ਬਾਕੀ ਸੁੱਤੇ ਰਹਿਣਾ ਖਾ ਕੇ। ਉਹ ਵੇਟ ਸ਼ੇਡ ਇਹਨੇ ਬਣਾਇਆ। ਫਿਰ ਉਹਨੂੰ ਪਤਾ ਲੱਗਿਆ ਵੀ ਇੱਧਰ ਤੇ ਕੋਈ ਮੁਸਤਕਬਲ ਨਹੀਂ ਗਾ। ਬਿਲਕੁਲ। ਫਿਰ ਉਸ ਬੰਦੇ ਨੇ ਮਤਲਬ ਹੁੰਦਾ ਬੰਦੇ ਨੂੰ ਉੱਠਦਾ ਮਾੜਾ ਮੋਟਾ, ਕੋਸ਼ਿਸ਼ ਕਰਦਾ ਮੈਂ ਭਰਤੀ ਹੋ ਜਾ। ਮੇਰੇ ਆਪਣਾ ਅਫਸਰ ਆ ਉੱਥੇ ਲੈਸਕੋ ਦੇ, ਪਾਕਿਸਤਾਨ ਵਾਪਟਾ ਦੇ ਸਾਬਕਾ ਹੈਡ ਕੋ ਮੈਨੇਜਰ ਰਹਿ ਚੁੱਕੇ ਨੇ, ਰਾਏ ਬੈਦੁੱਲਾ ਮਕਸੂਦ ਸਾਹਿਬ। ਉਸ ਬੰਦੇ ਨੇ ਕਿ ਉਹ FIA 'ਚ ਹੈ ਬੰਦਾ, ਉਹਨਾਂ ਨੇ ਕਾਲ ਕੀਤੀ, ਉਹਨਾਂ ਨੂੰ ਕਾਲ ਕਰਕੇ ਉਹਨਾਂ ਆਖਿਆ ਵੀ ਸ਼ਬਾਜ਼ ਨੂੰ ਮਿਲੇ। ਇਹਨਾਂ ਫੋਨ ਮੇਰਾ ਨੰਬਰ ਲਿਆ, ਮੇਰੇ ਨਾਲ ਕੀਤਾ, ਮੈਂ ਲਾਹੌਰ ਹਾਂ। ਉਦੋਂ ਦੋਸਤਾਨਾ ਇੰਟਰਵਿਊਨਰ ਸਾਡੀ ਹੋਈ ਸੀ। ਤੇ ਅੱਜ ਵੀ ਇੱਕ ਤਸਵੀਰ ਮੇਰੇ ਨਾਲ ਮੁਸ਼ਰਫ ਜੰਜੂਏ ਦੇ ਨਾਲ ਖਿੱਚੀ ਆ, ਤੇ ਉਹਦੇ ਮੁੱਛ ਦਾੜੀ ਵੀ ਨਹੀਂ ਆਈ। ਤੋਂ ਅਕਸਰ ਕਈ ਵਾਰੀ ਮੈਂ ਦੇਖੀ ਹੈ ਫੇਸਬੁੱਕ ਵਗੈਰਾ ਤੇ। ਫਿਰ ਇਹਨੂੰ ਮੈਂ ਆਖਿਆ ਵੀ ਪਿੰਡ ਆ ਜਾ, ਫਿਰ ਇਹ ਆਇਆ। ਉਦੋਂ ਦੀ ਗੱਲ ਆ, ਸੱਚ ਪਹਿਲੇ ਦੀ ਗੱਲ ਆ ਵੀ ਉਦੋਂ ਆਇਆ, ਫਿਰ 20-25 ਦਿਨ ਰਹਿ ਕੇ ਚਲ ਗਿਆ। ਦੁਬਾਰਾ ਮੈਨੂੰ ਨਹੀਂ ਪਤਾ ਵੀ ਕੌਣ ਸੀ, ਕਿੱਥੇ ਆ, ਨਾ ਇਹਦਾ ਮੈਂ ਨੰਬਰ ਲਿਆ, ਨਾ ਆਇਆ। ਫਿਰ ਥੋੜਾ ਜਿਹਾ ਵਾਹਵਾ ਚਿਰ ਲੰਘਿਆ, ਫਿਰ ਆਇਆ ਉਹੀ ਬੰਦਾ ਸਮਾਨ ਬੱਟ, ਜਿਹੜਾ ਇਹਨੂੰ ਬਾਂਹ ਫੜਾਉਂਦਾ ਸੀ, ਉਹ ਲੈ ਕੇ ਆਇਆ। ਮੈਂ ਗਿਲੇ ਸ਼ਿਕਵੇ ਕੀਤੇ ਵੀ ਤੂੰ ਅੱਗੇ ਵੀ ਆਇਆ ਸੀ, ਤੂੰ ਦੌੜ ਗਿਆ, ਤੂੰ ਕਿੱਥੇ ਖੇਲਣੀ। ਕਿਹਾ ਉਹ ਬੰਦਾ ਕਹਿੰਦਾ ਨਹੀਂ ਹੁਣ ਨਹੀਂ ਜਾਂਦਾ ਉਸਤਾਦ ਜੀ, ਤੁਸੀਂ ਇਹਨੂੰ ਮਤਲਬ ਮੌਕਾ ਦਿਓ ਇੱਕ ਵਾਰੀ। ਖੈਰ ਮੈਂ ਠੀਕ ਹੈ, ਰਹਿਣ ਡੈ ਪਿਆ। ਉਹਨੇ ਵੀ ਦਿਲ ਲੱਗ ਰਿਹਾ। ਉਹ ਸਾਲ ਤੋਂ 1.5 ਸਾਲ ਰਿਹਾ। ਉਹਨੂੰ ਮਤਲਬ ਮਿਹਨਤ ਮੁਹਨਤ ਵਾਹਵਾ ਕਰਾਈ, ਔਰ ਕਲੱਬ 'ਚ ਕਾਫੀ ਚਿਰ ਉਹਦੀ ਖਲੋਣ ਦੀ ਜਗ੍ਹਾ ਨਹੀਂ ਬਣੀ। ਕਾਫੀ ਚਿਰ ਮੁੰਡੇ ਉਹਦੇ ਨਾਲ ਸੀਨੀਅਰ ਸੀ। ਇਤਮਾਦ ਹੁੰਦਾ ਨਾ ਪਹਿਲੇ ਭਾਵੇਂ ਵਧੀਆ ਹੋ ਗਿਆ ਹੋਵੇ, ਲੇਕਿਨ ਜਿਹੜੇ ਪਹਿਲੇ ਆਲਰੇਡੀ ਖੇਲਦੇ, ਉਹ ਕੋਈ ਜਗ੍ਹਾ ਛੱਡੇਗਾ ਤੇ ਫੇਰ ਹੀ ਨਾ। ਉਹਦੀ ਜਿਹੜੇ ਜ਼ਿੰਦਗੀ ਦਾ ਪਹਿਲਾ ਮੈਚ ਆ ਜਿਹੜਾ, ਜਿਹਨੇ ਉਹਨੂੰ ਚੁੱਕਿਆ, ਮਤਲਬ ਬਾਅਦ ਚੋਂ ਅੱਜ ਹੋਰ ਕੱਲ ਹੋਰ, ਸਜਾਦਾ 51 ਆਪਣਾ ਬਲਾਲ ਢਿੱਲੂ ਮੋਸਨ ਇਸ਼ਫਾਕ ਸ਼ਾਕਰ ਪਿੰਡ, ਇਸ਼ਫਾਕ ਸ਼ਾਕਰ ਨੇ ਕਰਾਇਆ ਸੀ ਮੈਚ। ਉਹਦੇ ਵਿੱਚ ਰਾਣਾ ਸਨਾਵਲਾ ਜਿਹੜਾ MPA ਸਾਹਿਬ ਨੇ, ਉਹ ਉੱਥੇ ਮਹਿਮਾਨੇ ਖਸੂਸੀ ਸੀ। ਤੇ ਜਦੋਂ ਮੈਚ, ਉਹਨਾਂ ਨੇ ਵੀ ਤਗੜੀ ਟੀਮ ਬਣਾਈ। ਉਦਣ ਭਾਈ ਕਿਹੜਾ ਮੁੰਡਾ ਮੈਨੂੰ ਹੁਣ ਯਾਦ ਨਹੀਂ, ਜਾਂ ਜਫਰੀ ਚੈਨੀ ਸਾਡੇ ਕਲੱਬ ਦਾ ਕਿਹੜਾ ਲੜਕਾ, ਉਹਦੀ ਸੱਟ ਸੁੱਟ ਲੱਗੀ,
ਉਹ ਨਹੀਂ ਆ ਸਕਿਆ ਤੇ ਮੈਂ ਇਹਨੂੰ ਆਖਿਆ ਵੀ ਅੱਜ ਤੱਕ ਜਗ੍ਹਾ ਉਹਦੀ ਬੰਦਾ ਨਹੀਂ ਪਾਉਣਾ, ਤੂੰ ਹੀ ਸਹੀ ਅੱਜ ਤੂੰ ਖੇਲਣਾ, ਤੈਨੂੰ ਅੱਜ ਫੁੱਲ ਮੌਕਾ ਦੇਣਾ। ਅੱਲਾ ਕੀਤਾ ਜੀ, ਉਹ ਖੇਲ ਲਿਆ, ਉਹ ਤੋਂ ਬੈਸਟ ਹੋ ਗਿਆ। ਉਹਨੇ ਅਜ਼ੀਮ ਜੱਠੇ ਨੂੰ ਜੱਫੇ ਮਾਰਤੇ, ਹੋਰ ਮਾਰਤੇ। ਮਤਲਬ ਉਹ ਮਾਸ਼ਾਅੱਲਾ। ਸ਼ਾਮ ਨੂੰ ਫੋਨ ਆਉਣ ਡਿਆ ਵੀ ਬੰਦਿਆਂ ਦੇ ਵੀ, ਯਾਰ ਵਿਦੇਸ਼ਾ ਸਾਹਿਬ ਸਲੀਮ ਸੇਠੀ ਕੋਈ ਨਾ ਕਿੱਥੇ ਸੰਭਾਲ ਕੇ ਰੱਖੀ? ਸਲੀਮ ਸੇਠੀ ਇਹ ਕਿੱਥੋਂ ਕੱਢਿਆ ਹੈ? ਅੱਛਾ। ਉਹ ਫਿਰ ਉਹਨੂੰ ਮੈਚ ਮੂਚ ਮਿਲਣ ਡਿਆ ਪਏ, ਉਹਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਮਤਲਬ ਵਧੀਆ ਹੈ, ਵੀ ਠੀਕ ਹੈ। ਖੜਾ ਵਿੱਚ ਕਰੀਦਾ, ਲੇਕਿਨ ਇੰਨਾ ਨਹੀਂ ਕਰੀਦਾ। ਮਿਹਨਤ ਮਤਲਬ 1.5 ਸਾਲ 2 ਸਾਲ ਮੇਰੇ ਉਹ ਘਰ ਰਿਹਾ, ਸਹੀ ਮਿਹਨਤ ਕਰਾਈ ਗਏ। ਫਿਰ ਮੌਕਾ ਜਿੱਥੋਂ ਮਿਲਿਆ, ਫਿਰ ਉਹਨੂੰ ਮਤਲਬ ਕਲੱਬ ਦਾ ਮਤਲਬ ਮੇਨ ਬਣ ਗਿਆ, ਨਾਲ ਚੌਵਾਂ ਦੇ ਆਉਣ ਡਿਆ ਪਿਆ। ਫਿਰ ਬਾਹਰੋਂ ਅੰਦਰੋਂ ਮੈਚ ਮਿਲਣ ਡਿਆ ਪਏ। ਜਦੋਂ ਉਹਨੂੰ ਬਾਹਰੋਂ ਅੰਦਰੋਂ ਮੈਚ ਮਿਲਣ ਡਿਆ ਪਏ, ਫਿਰ ਉਹਨੇ ਸੋਚਿਆ ਵੀ ਮੈਂ ਉਸਤਾਦ ਦੇ ਘਰ ਕਿੰਨਾ ਕੁ ਚਿਰ ਰਵਾਂਗਾ। ਬਿਲਕੁਲ, ਘਰ ਹੀ ਹੁੰਦਾ ਹੈ ਆਪਣਾ। ਦੇਖੋ ਜੀ, ਜਦੋਂ ਕਿਸੇ ਦੇ ਵੀ ਰਹੋ, ਜਿੰਨਾ ਮਰਜ਼ੀ ਖਿਆਲ ਕਰੋ, ਹਾਂਜੀ, ਉਹ ਫਿਰ ਘਰ ਵਰਗੀ ਜਸਤ ਨਹੀਂ ਨਾ। ਬਿਲਕੁਲ। ਲੇਕਿਨ ਉਹਨੇ ਫਿਰ ਆਪਣੇ ਜ਼ਿਹਨ ਨੇ ਸੋਚਿਆ ਵੀ ਹੁਣ ਮੈਂ ਕੌਡੀ ਤੇ ਖੇਲਣੀ ਹੈ, ਤੇ ਮੇਰਾ ਮਤਲਬ ਇਹ ਵਾਹ ਕੰਮ, ਪੈਸੇ ਪੂਸੇ ਵੀ ਆਉਣ ਡਿਆ ਪਏ ਮੈਚਾਂ ਦੇ। ਹਾਂਜੀ, ਉਹਦਾ ਉਹਨੂੰ ਪਤਾ ਮੈਂ ਹੁਣ ਘਰ ਆਪਣਾ ਚਲਾ ਸਕਦਾ। ਜਦੋਂ ਘਰ ਉਹ ਚਲਾ ਸਕਦਾ, ਉਹਨੇ ਆਖਿਆ ਉਸਤਾਦ ਜੀ ਮੈਨੂੰ ਮਕਾਨ ਲਿਆ ਦਿਓ ਕਿਰਾਏ ਤੇ। ਸਹੀ। ਮੈਂ ਉਹਨੂੰ ਮਕਾਨ ਕਿਰਾਏ ਲੈ ਦਿੱਤਾ। ਉਹ ਆਪਣੀ ਵਾਲਦਾ ਨੂੰ ਲੈ ਕੇ ਆਇਆ। ਜੋ ਵਾਲਦਾ ਨੂੰ ਲੈ ਕੇ ਆ ਗਿਆ, ਉਹ ਆਪਣੀ ਮਾਸੀ ਵਾਲ ਸਰਾਰ ਵਾਲੇ ਮੰਗਿਆ ਸੀ। ਉਹਨਾਂ ਨੇ ਉਹ ਵੀ ਤਿਆਰੀ ਚ ਵਿਆਹ ਦੀ। ਉਹਨਾਂ 4 ਮਹੀਨੇ ਸਮਾਨ ਜਿਹੜਾ ਉਹ ਪਹਿਲੇ ਭਾਈ, ਉਹਦੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਪੂਰੀਆਂ ਹੋਈਆਂ। ਉਹ ਆਪਣੀ ਵਾਲਦਾ ਨੂੰ ਲੈ ਕੇ ਇੱਥੇ ਆਇਆ, ਤੇ ਮਤਲਬ ਮੈਚ ਮੂਚ ਖੇਲੀ ਗਿਆ। 4 ਮਹੀਨਿਆਂ ਬਾਅਦ ਉਹਦੀ ਸ਼ਾਦੀ ਹੋ ਗਈ। ਤਕਰੀਬਨ ਉਹ ਸ਼ਾਦੀ ਹੁੰਦੇ ਅੱਜ ਹੋਰ ਕੱਲ ਹੋਰ, ਮਤਲਬ ਬਾਹਰ ਦਾ ਤਾਂ ਪਹਿਲੇ ਬਹਰੀਨ ਗਿਆ, ਉੱਥੇ ਖੇਲਿਆ। ਫਿਰ ਉਹਦਾ ਨਾ ਚੱਲਿਆ, ਪਹਿਲੇ ਸਾਲ ਹੀ ਮੈਨੂੰ ਕਾਲ ਆ ਗਈ ਵੀ ਬੈਤੁੱਲਾ ਦੀ ਗੱਲ ਕਰੋ। ਕਾਸ਼ੀ ਪਠਾਨ ਮਤਲਬ ਉਹ ਪਹਿਲਾ ਬੰਦਾ ਜਿਹਨੇ, ਉਦੋਂ ਮੈਨੂੰ ਪਤਾ 4 ਬੰਦਿਆਂ ਦੇ ਸਾਈਨ ਕਰਾਏ ਸੀ। ਸਹੀ। ਆਪਣਾ ਮੇਰੇ ਉਹਨੇ ਗੱਲ ਇਹਦੇ ਨਾਲ ਮੇਰੀ ਕੀਤੀ, ਮੈਂ ਕਰਾ ਦਿੰਦਾ। ਇੱਕ ਬੈਤੁੱਲਾ, ਇੱਕ ਬਲਾਲ ਢਿੱਲੂ, ਇੱਕ ਮਲਕ ਬਿਨਿਆਮੀਨ ਤੇ ਇੱਕ ਸੱਪਾਂ ਵਾਲਾ। ਸਹੀ। ਸ਼ੌਕਤ ਸੱਪਾਂ। ਸਹੀ। ਉਹ ਹੁਣ ਉੱਥੇ ਖੇਲਿਆ ਕੈਨੇਡਾ, ਜੋ ਮਤਲਬ ਸਭ ਤੋਂ ਵਧੀਆ ਖੇਲਿਆ ਵੀ ਅੱਲਾ ਨੇ। ਉਹ ਅੱਗੇ ਤੁਹਾਡੇ ਸਾਰੇ ਸਾਹਮਣੇ ਅੱਲਾ ਨੇ ਉਹਨੂੰ ਭਾਗ ਲਾ, ਤੇ ਉਹ A ਕਲਾਸ ਪਲੇਅਰ ਬਣ ਗਿਆ। ਅੱਜ ਉਹ ਵਰਲਡ ਦਾ ਪਲੇਅਰ ਹੈ। ਹੁਣ ਵਰਲਡ ਤੋਂ ਮਤਲਬ ਸਮਝੋ ਵੀ ਉਹ ਮੇਰੇ ਦੇਖਣ ਜਿਹੜਾ ਪਿਛਲੀ ਆਈ ਹੈ ਕੈਨੇਡਾ ਦੀ, ਵੀ ਉਹ 2ਵੇਂ ਨੰਬਰ ਦਾ ਜਾਫੀ ਹੋਇਆ ਸ਼ੀਲੂ ਤੋਂ ਬਾਅਦ। ਪਹਿਲੇ ਨੰਬਰ ਤੇ ਸ਼ੀਲੂ ਹੈ, ਵਰਲਡ ਦਾ 2ਆ ਜਾਫੀ ਹੈ। ਬਿਲਕੁਲ। ਤੇ ਬਾਕੀ ਅੱਲਾ ਨੇ ਉਹਨੂੰ ਭਾਗ ਲਾ ਤੇ ਦੇਖੋ ਜੀ, ਅੱਲਾ ਨੂੰ ਸਿਹਤ ਤੰਦਰੁਸਤੀ ਦੇਵੇ। ਬਿਲਕੁਲ ਭਾਜੀ, ਉਹੀ ਗੱਲ ਕਿ ਨਾ ਕਿ ਹਰ ਇੱਕ ਪਲੇਅਰ ਦਾ ਜਾਂ ਕਿਸੇ ਵੀ ਚੀਜ਼ ਦਾ ਇੱਕ ਸਟਰਗਲ ਪੀਰੀਅਡ ਹੁੰਦਾ। ਉਹ ਹੁਣ ਤੁਸੀਂ ਦੱਸਿਆ ਕਿ ਉਹਨੇ ਆਪਣਾ ਮਾੜਾ ਟਾਈਮ ਇੱਥੇ ਸਾਡੇ ਕੋਲ ਕੱਢਿਆ, ਵੀ ਮਤਲਬ ਜਦੋਂ ਉਹ ਕੁਛ ਵੀ ਨਹੀਂ ਸੀਗਾ, ਮਕਾਨ ਕਿਰਾਏ ਤੇ ਲੈ ਕੇ ਰਿਹਾ। ਅੱਜ ਅੱਲਾਹ ਪਾਕ ਨੂੰ ਹਰ ਚੀਜ਼ ਦੇ ਦਿੱਤੀ, ਔਰ ਇਸ ਕਬੱਡੀ ਨੇ ਹੀ ਦਿੱਤੀ ਮੇਰੇ ਖਿਆਲ ਨਾਲ। ਮਕਾਨ ਜੋ ਕਿਰਾਏ ਤੇ ਵੀ ਰਿਹਾ, ਮਤਲਬ ਇਹ ਨੇਰਾ ਨਹੀਂ ਵੀ ਬੰਦੇ ਉਹ ਦੇਖੋ ਸ਼ੁਰੂ ਤੋਂ ਇੱਕ ਉਹਦੀ ਮੈਂ ਦੇਖੀ ਆ ਵੀ ਉਹ ਆਪਣੀ ਬਾਡੀ ਤੇ ਪੈਸੇ ਬਹੁਤ ਲਾਉਂਦਾ। ਸਹੀ। ਆਪਣੇ ਆਪ ਤੋਂ ਖਰਚਾ ਬਹੁਤ ਕਰਦਾ ਹੈ। ਮੈਂ ਵੇਖਣਾ ਨਾ, ਇੱਕ ਦਿਨ ਭੁੱਖ ਬੜੀ ਲੱਗਦੀ, ਖਾਣਾ ਭਾਵੇਂ ਤੇ ਸੋਨੇ ਵਰਗਾ ਕੇ ਪਿਆ ਹੋਵੇ ਨਾ, ਉਹਨੇ ਥੋੜਾ ਖਾਣਾ, ਤੇ ਭੁੱਖ ਨੂੰ ਘੰਟੇ ਤੋਂ ਹੀ ਘੰਟੀ ਲੱਗਣੀ। ਸਹੀ। ਉਹਦੀ ਵਾਲਦਾ ਉਹਦੀ ਘਰ ਦੀ ਮਤਲਬ ਉੱਥੇ ਨਾ ਮਤਲਬ ਕਿਚਨ 'ਚ ਹੀ ਰਹਿੰਦੀਆਂ ਵਾ, ਤਾਈ ਤੇ ਕੋਈ ਚੀਜ਼ ਪਕਾਉਂਦੀਆਂ ਰਹਿੰਦੀਆਂ। ਤੇ ਜਦੋਂ ਪਹਿਲੇ ਵੀ ਸੀ, ਜੋ ਨਹੀਂ ਸੀ ਨੌਕਰੀ ਵੀ ਨਾ ਬਾਹਰ ਬੂਰ, ਲੇਕਿਨ ਦੇਖੋ ਉਹਦੀ ਹੈਲਪ ਸ਼ੈਲਪ ਹੋਈ ਹੈ। ਜਿਹੜੇ ਵੀ ਤਰੀਕੇ ਨਾਲ ਸਾਡੇ ਜਿੰਨੇ ਮੇਰੇ ਦੋਸਤ ਪ੍ਰਮੋਟਰ ਆ, ਉਹਨਾਂ ਨੂੰ ਜੋ ਕਿਹਾ, ਜਦੋਂ ਫਟੀਕ ਪਾਈ ਆ, ਜਿਹੜੀ ਵੀ ਕਹੀ ਆ, ਉਹਨਾਂ ਪੂਰੀ ਕੀਤੀ। ਮਤਲਬ ਮੈਂ ਤੇ ਇਹ ਕਹਿਣਾ ਵੀ ਜਿਹੜਾ ਬੰਦਾ ਬੁਰੇ ਵਕਤ ਦੇ ਵਿੱਚ ਪਾਣੀ ਦਾ ਗਲਾਸ ਵੀ ਪਿਆ ਦਿੰਦਾ ਨਾ, ਤੇ ਇਨਸਾਨ ਜਿਹੜਾ ਉਹਨੂੰ ਯਾਦ ਰੱਖਣਾ, ਸਾਰੀ ਜ਼ਿੰਦਗੀ ਉਹਦਾ ਇਹਸਾਨ ਮੰਨ ਰਹਿਣਾ ਚਾਹੀਦਾ ਜੀ। ਬਹੁਤ ਬੰਦਾ ਵੇਖੋ ਜਦੋਂ ਫਿਰ ਤਾਂ ਚਲੇ ਜਾਂਦਾ ਹੈ, ਉਹ ਕਰੋੜਾਂ ਗਿਣਦਾ ਪੈਂਦਾ, ਉਹਨੂੰ 1,50,000 ਜਿਹੜੇ ਉਹ 100-50 ਵਿੱਚ ਲੱਗਣ ਦਾ। ਬਿਲਕੁਲ।